अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत 'ਚ हाज़र। इस वेले मैं खड़ा हाँ सियालकोट कैंट दे विच और उत्थे तारीखी एक क्लॉक टावर हैगा, घंटा घर हैगा 1947 की पार्टीशन तो पहले का बनया है। ये किन्ने बनाया सी और ये बनाने का मकसद की सी, ये अज के साल दे विच ये सारियां चीज़ां तुहानूं इस वीडियो 'ਚ मैं बहालना। तो चलो मेरे नाल। दोस्तों, अंग्रेज़ ने जो पाकिस्तान हिंदुस्तान जिहड़ा कि इकट्ठा मुल्क हुंदा सी, हिंदुस्तान के उत्ते अपने कदम जमाए तो अपने ਉਹਦਾ ਜਿਹੜਾ ਮਕਸਦ ਸੀ ਨਾ ਉਹਦੇ ਛਾਉਣੀਆਂ ਬਣਾਉਣਾ ਵੀ ਸ਼ਾਮਲ ਸੀ ताकि आर्मी ਨੂੰ ਮਜ਼ਬੂਤ ਕੀਤਾ ਜਾਏ। ਲਿਹਾਜ਼ਾ ਸਿਆਲਕੋਟ ਦੀ ਘੰਟਾ ਘਰ ਵਾਲੀ ਜਿਹੜੀ ਜਗ੍ਹਾ ਹੈ ਨਾ, ਇਹ ਛਾਉਣੀ ਦਾ ਏਰੀਆ, ਕੈਂਟ ਦਾ ਏਰੀਆ। ਇੱਥੇ 1849 ਦੇ ਵਿੱਚ ਇੱਕ ਛਾਉਣੀ ਦੀ ਬੁਨਿਆਦ ਰੱਖੀ ਤੇ 1852 ਵਿੱਚ ਛਾਉਣੀ ਤਿਆਰ ਹੋਈ। ਇਸ ਦੌਰਾਨ ਪਾਕਿਸਤਾਨ ਦੇ ਜਿਹੜੇ ਸ਼ਹਿਰ ਸਨ, ਜੇ ਪਾਕਿਸਤਾਨ ਦੇ ਹਿੱਸੇ ਦੇ 'ਚ ਆਏ ਨੇ, ਉਹਨਾਂ ਦੇ ਘੰਟਾ ਘਰ ਤਮੀਰ ਕੀਤੇ ਗਏ। ਉਹ ਅਸੀਂ ਫੈਸਲਾਬਾਦ, ਮੁਲਤਾਨ, ਗੁਜਰਾਂਵਾਲਾ, ਸਿਆਲਕੋਟ ਤੇ ਗੰਗਾपुर। इस वीडियो 'ਚ ਗੱਲ ਕਰਾਂਗੇ ਸਿਆਲਕੋਟ ਦਾ ਜਿਹੜਾ ਘੰਟਾ ਘਰ ਤੁਸੀਂ ਇਸ ਵੀਡੀਓ ਜਿਹੜਾ ਦੇਖ ਰਹੇ ਹੋ। ਮੈਂ ਦੋਸਤੋ ਇੱਕ ਚੀਜ਼ ਇੱਥੇ ਵਾਜ਼ਿਆ ਕਰਦਾ ਕਿ ਇਹ ਜਿਹੜਾ ਇਹ ਘੰਟਾ ਘਰ ਹੈ ਨਾ, ਇਹ ਦੋ ਸ਼ਖਸੀਅਤ ਨੇ ਬਣਾਇਆ ਸੀ, ਇੱਕ ਹਿੰਦੂ ਤੇ ਇੱਕ ਮੁਸਲਮਾਨ। ਸ਼ੇਖ ਗੁਲਾਮ ਕਾਦਰ ਮਰਹੂਮ ਉਹ ਮੁਸਲਮਾਨ ਸਨ ਤੇ ਸੇਠ ਰਾਏ ਬਹਾਦਰ ਰਾਮ ਜੀ ਦਾਸ ਉਹ ਹਿੰਦੂ ਸਨ। ਇਹਨਾਂ ਦੋਵਾਂ ਨੇ ਇਹ ਜਿਹੜਾ ਘੰਟਾ ਘਰ 5 ਮੰਜ਼ਲਾ ਘੰਟਾ ਘਰ ਹੈਗਾ ਸਿਆਲਕੋਟ ਕੈਂਟ ਦੇ ਵਿੱਚ, ਇਹ ਬਣਿਆ ਸੀ 7 ਜਨਵਰੀ 1922। ਇਹ ਲਿਖਿਆ ਹੈ ਉਹ ਨਾਂ ਵੀ ਜਨਾਬ ਉਸ ਪੱਥਰ ਦਾ ਅੱਜ ਵੀ ਜਿਹੜਾ ਨਾ ਇੱਥੇ ਨਸਬ ਹੈਗਾ। ਇਹ ਜਨਾਬ ਤੁਸੀਂ ਖੂਬਸੂਰਤ ਘੰਟਾ ਘਰ ਦੇਖ ਰਹੇ ਹੋ। ਵਾਹ ਜੀ ਵਾਹ, ਕਿਆ ਜ਼ਬਰਦਸਤ ਸ਼ਾਹਕਾਰ। 7 ਜਨਵਰੀ 1922 ਤੇ ਇਹ ਲੌਕ ਲੱਗਿਆ। ਇਹਦੇ ਅੰਦਰ ਲੱਕੜ ਦੀਆਂ ਪੌੜੀਆਂ ਨੇ ਜਿਹੜੀਆਂ ਉੱਤੇ ਤੱਕ ਜਾਂਦੀਆਂ ਨੇ, ਜਿਹੜੇ ਉੱਤੇ ਘੜਿਆਲ ਲੱਗੇ ਨੇ, ਕਲੌਕ ਲੱਗੇ ਨੇ, ਉਹਨਾਂ ਤੱਕ ਜਾਣ ਵਾਸਤੇ ਇਹ ਲੱਕੜ ਦੀਆਂ ਪੌੜੀਆਂ ਉਸ ਦੌਰ ਦੀਆਂ ਬਣੀਆਂ ਨੇ। 100 ਸਾਲ ਪੁਰਾਣਾ। ਵਾਹ ਜੀ ਵਾਹ, ਕਿਆ ਜ਼ਬਰਦਸਤ ਸ਼ਾਹਕਾਰ ਹੈ। ਵੇਖੋ ਜੀ, ਇਹ ਦੋ ਤਾਜਰ ਬਿਜ਼ਨਸਮੈਨ ਹਿੰਦੂ ਤੇ ਮੁਸਲਮਾਨ, ਉਹਨਾਂ ਦੀ ਨਿਸ਼ਾਨੀ ਉਹਨਾਂ ਰਲ ਕੇ ਇਹ ਬਣਾਇਆ ਸੀ। ਤੇ ਅੱਜ ਉਹ ਤੇ ਨਹੀਂ, ਲੇਕਿਨ ਉਹਨਾਂ ਦੀਆਂ ਨਸਲਾਂ ਪਤਾ ਨਹੀਂ ਕਿੱਥੇ ਹੋਣੀਆਂ ਨੇ। ਦੋਸਤੋ, ਇਹ ਗੋਲ ਦਾਇਰਾ ਹੈਗਾ, ਗੋਲ ਚੱਕਰ ਹੈਗਾ। ਇੱਥੋਂ ਕੈਂਟ ਦੇ ਮੁਖਤਲਿਫ ਜਿਹੜੇ ਰੈਜ਼ੀਡੈਂਸ਼ੀਅਲ ਏਰੀਆ ਨੇ ਉੱਧਰ ਰੋਡ ਜਾਂਦੇ ਨੇ ਤੇ ਉਹਦੇ ਬਿਲਕੁਲ ਦਰਮਿਆਨ ਦੇ ਵਿੱਚ ਇਹ ਕਲੌਕ ਟਾਵਰ ਜਿਹੜਾ ਨਾ ਇਹ ਬਣਿਆ ਹੈ, ਬਹੁਤ ਹੀ ਖੂਬਸੂਰਤ। ਤੇ ਇਹ ਜਨਾਬ ਥੱਲੇ ਲੱਗਾ ਸੰਗੇ ਮਾਰਮਰ ਤੇ ਇਹ ਨਾਲ ਹੀ ਉੱਤੇ ਬਿਲਡਿੰਗ। ਇੱਥੇ ਵੀ ਇੱਕ ਤਖਤੀ ਲੱਗੀ ਹੈ। ਇਹ ਜਨਾਬ ਉੱਤੇ ਕਿਆ ਖੂਬਸੂਰਤ ਨਜ਼ਾਰਾ, 5 ਮੰਜ਼ਲਾ ਤੇ ਇਹ ਆ ਗਈ ਤਖਤੀ। ਇਹਦੇ ਉੱਤੇ ਜਨਾਬ ਲਿਖਿਆ This clock tower is erected as a token of loyalty and esteem to commemorate the visit of His Royal Highness Edward Prince of Wales of India। जनाब क्या बात है, ओए होए होए होए। ਇਹਦੇ ਅੰਦਰ ਮੋਰ ਜਨਾਬ ਤੁਸੀਂ ਦੇਖੋ, ਇਹ ਜਾਲੀਆਂ ਨੇ। ਇਹ ਜਨਾਬ ਜ਼ੂਮ ਕਰਕੇ ਤੁਹਾਨੂੰ ਦਿਖਾ ਲਿਆ, ਰਾਡੋ ਦੀ ਘੜੀ ਲੱਗੀ ਹੈ ਉੱਤੇ। ਇਹਦੇ 4 ਸਾਈਡ ਜਿਹੜੀਆਂ ਹੈਗੀਆਂ ਨੇ ਉਹ ਇਹ ਬੜੀ ਖੂਬਸੂਰਤ ਘੜੀਆਂ ਲੱਗੀਆਂ ਨੇ। ਕਿਆ ਬਾਤ ਹੈ, ਇਹ ਅੱਜ ਵੀ ਕੰਮ ਕਰ ਰਹੀਆਂ ਨੇ, ਉਹੀ ਪੁਰਾਣੀਆਂ ਓਰੀਜਨਲ ਲੱਗੀਆਂ ਨੇ। ਇਹਨੂੰ ਮੁਖਤਲਿਫ ਦੌਰ ਦੇ ਵਿੱਚ ਇਹਨੂੰ ਰੰਗ ਰੋਗਨ ਕਰਦੇ ਰਹਿੰਦੇ ਨੇ। ਅਗਰ ਕੋਈ ਛੋਟੀ ਮੋਟੀ ਰਿਪੇਅਰ ਹੋਏ ਤਾਂ ਉਹ ਜ਼ਰੂਰ ਹੁੰਦੀ ਹੈ, ਲੇਕਿਨ ਇਹ ਸਟਰਕਚਰ ਔਰ ਇਹ ਜਿਹੜੀ ਸ਼ੇਪ ਔਰ ਮੰਜ਼ਲਾ, ਇਹਦੇ ਜਿਹੜਾ ਸਟਰਕਚਰ ਉਹਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਠੀਕ ਹੈ ਨਾ, ਡਿਜ਼ਾਈਨਿੰਗ ਔਰ ਜਿਹੜੀ ਹੈਗੀ ਇਹਦੀਆਂ ਸਾਰਾ ਕੁਝ ਪੁਰਾਣਾ ਹੈ। ਇਸ ਕਲਾਕ ਟਾਵਰ ਦੇ ਕੋਲ ਕੁਝ ਪੁਰਾਣੀਆਂ ਬਿਲਡਿੰਗਾਂ ਨੇ ਮੌਜੂਦ ਹੈਗੀਆਂ ਨੇ। ਇਹ ਲਿਖਿਆ ਜੀ ਬਿਸ਼ੰਬਰ ਦਾਸ ਐਂਡ ਸੰਸ, ਅਗਰ ਮੈਂ ਗਲਤ ਨਹੀਂ ਕੁਝ ਪੜ੍ਹ ਰਿਹਾ ਮਾਜ਼ਰਤ। ਤੇ ਇਹ ਪੁਰਾਣੀ ਬਿਲਡਿੰਗ ਹੈਗੀ ਹੈ ਕਲਾਕ ਟਾਵਰ ਦੇ ਬਿਲਕੁਲ ਇੱਕ ਨਾਲ ਓਰੀਜਨਲ। ਇਹਦਾ ਵੀ ਜਿਹੜਾ ਨਾ ਇਹ ਢਾਂਚਾ ਥੱਲੇ ਦੇ ਦੁਕਾਨ ਨੇ, ਲੇਕਿਨ ਇਹ ਜੀ ਉਹ ਪੁਰਾਣੀ ਜਿਹੜੀ ਹੈ ਨਾ, ਕਿਆ ਬਾਤ ਹੈ। ਕਿੱਥੇ ਗਏ ਉਹ ਲੋਕ ਜੀ ਜਿਹੜੇ ਬਣਾ ਗਏ ਨੇ, ਹੈ ਜੀ। ਕਿਆ ਖੂਬਸੂਰਤ ਸ਼ਾਹਕਾਰ ਅੱਜ ਵੀ ਮੌਜੂਦ ਹੈਗਾ ਸਿਆਲਕੋਟ ਕੈਂਟ ਰੈਜ਼ੀਡੈਂਸ਼ੀਅਲ ਏਰੀਆ। ਬਾਜ਼ਾਰ ਹੈਗੇ ਨੇ, ਇਹ ਦੇਖੋ ਨਾ, ਹਰ ਤਰਫ ਇਸ ਕਲਾਕ ਟਾਵਰ ਤੋਂ ਰੋਡ ਨਿਕਲਦੇ ਨੇ ਔਰ ਮੁਖਤਲਿਫ ਬ੍ਰਾਂਡ ਦੀ ਜਿਹੜੀਆਂ ਨੇ ਉਹ ਸ਼ਾਪਸ ਹੈਗੀਆਂ ਨੇ। ਅੱਛਾ, ਇੱਕ ਮੈਨੂੰ ਹੋਰ ਦੁਕਾਨ ਨਜ਼ਰ ਆਈ ਹੈ, ਪੁਰਾਣੀ ਬਿਲਡਿੰਗ, ਇਹ ਬਿਲਕੁਲ ਦਰਮਿਆਨ 'ਚ। ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ। ਵਾਹ ਜੀ ਵਾਹ। ਲਓ ਜੀ, ਇਹ ਵੀ ਜੇ ਪਾਕਿਸਤਾਨ ਹਿੰਦੁਸਤਾਨ ਦੀ ਨਿਸ਼ਾਨੀ, ਯਾਨੀ ਕਿ ਜਦੋਂ ਪਾਕਿਸਤਾਨ ਔਰ ਹਿੰਦੁਸਤਾਨ ਇੱਕ ਮੁਲਕ ਹੁੰਦੇ ਸਨ। ਇਹ ਵੀ ਕਿਸੇ ਜਨਾਬ ਉਸ ਦੌਰ ਦੇ ਵਿੱਚ ਬੜਾ ਕੋਈ ਲੈਂਡਲਾਰਡ, ਕੋਈ ਲੱਗ ਹੋਏਗਾ, ਕੋਈ ਅਮੀਰ ਤਰੀਨ ਬੰਦਾ ਜਿਹਦੀ ਹੈ
ਬਿਲਡਿੰਗ ਹੈਗੀ ਹੈ। ਲੇਕਿਨ ਗੋ ਕੇ ਮੈਨੂੰ ਪਤਾ ਇਹਦੀ ਬਹੁਤ ਹੀ ਖਸਤਾ ਹਾਲਤ ਹੋਏਗੀ, ਜਿਸ ਤਰ੍ਹਾਂ ਕਿ ਬਾਰੀਆਂ ਦੀ ਟੁੱਟੀਆਂ ਨਜ਼ਰ ਆ ਰਹੀਆਂ ਨੇ। ਓਹ ਵੇਖੋ ਜੀ, ਐਵੇਂ ਬਿਲਕੁਲ ਇਸ ਵੇਲੇ ਘੰਟਾ ਘਰ ਦੀ ਜਿਹੜੀ ਵੇਖਿਆ ਨਾ ਤੁਸੀਂ ਜਾਲੀ ਨਜ਼ਰ ਆ ਰਹੀ ਹੈ, ਉਹਦੇ ਅੰਦਰ ਖੜਾ ਵਾਂ ਅਤੇ ਤੁਹਾਨੂੰ ਪੂਰਾ ਇੱਕ ਵਿਊ ਇਹਦਾ ਬਹਾਲ ਨਾ ਪਿਆ। ਸਿਆਲਕੋਟ ਸਿਟੀ ਦੀ ਸੈਰ ਕਰੋ ਜੀ, ਖਾਸ ਤੌਰ 'ਤੇ ਘੰਟਾ ਘਰ। ਇਹ ਘੰਟਾ ਘਰ ਦੀ ਵੀਡੀਓ ਇਸ ਲਈ ਬਣਾ ਰਿਹਾ ਵਾਂ ਕਿ ਇਹ ਵੀ ਪੁਰਾਣੀ ਨਿਸ਼ਾਨੀ ਹੈ, ਜਿਹੜਾ ਕਿ ਮੇਰਾ ਮੋਟੋ ਹੈਗਾ, ਪੁਰਾਣੀਆਂ ਚੀਜ਼ਾਂ ਦਿਖਾ ਲਈਆਂ। ਦੇਖੋ ਨਾ, ਮੀਡੀਅਮ ਸਾਈਜ਼ ਦੀ ਇੱਟਾਂ, ਇਹ ਨਾ ਛੋਟੀਆਂ ਨੇ ਤੇ ਨਾ ਹੀ ਮੋਟੀਆਂ ਨੇ, ਪਤਾ ਨਹੀਂ ਕੀ ਇਹਨਾਂ ਦਾ ਕੋਈ ਸਪੈਸ਼ਲ ਸਾਈਜ਼ ਹੈਗਾ। ਵਾਹ ਜੀ ਵਾਹ, ਕਿਆ ਖੂਬਸੂਰਤ ਜਨਾਬ ਇੱਕ ਚੀਜ਼ ਬਣਾ ਛੜੀ ਇੱਥੇ। ਸਿਆਲਕੋਟ ਦੀ ਮੈਂ ਪਹਿਲੇ ਵੀ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ। ਮੈਂ ਕੋਸ਼ਿਸ਼ ਕਰਨਾ ਕਿ ਮੈਂ ਥੋੜ੍ਹੇ ਦਿਨਾਂ ਤੱਕ ਨਾ ਰਾਵਲਪਿੰਡੀ, ਫੈਸਲਾਬਾਦ, ਬਹਾਵਲਪੁਰ, ਬਹਾਵਲ ਨਗਰ, ਚਨਿਓਟ, ਖੁਸ਼ਾਬ, ਟੋਬਾ ਟੇਕ ਸਿੰਘ, ਇਹ ਸਾਰੇ ਏਰੀਆ ਜਿਹੜੇ ਨੇ ਮੈਂ ਹੁਣ ਅਨਕਰੀਬ ਐਕਸਪਲੋਰ ਕਰਨੇ ਨੇ। ਅਤੇ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਤੁਹਾਡੇ ਵੱਡਿਆਂ ਦੇ ਜਿਹੜੇ ਪਿੰਡ ਨੇ, ਸ਼ਹਿਰ ਨੇ, ਉਹਨਾਂ ਦੀਆਂ ਦੁਕਾਨਾਂ ਨੇ ਇੱਥੇ, ਹਿੰਦੂ, ਖੱਤਰੀ, ਸਿੱਖ, ਜਿਹੜੇ ਵੀ ਮਜ਼ਹਬ ਦੇ ਲੋਕ ਇੱਥੇ 1947 ਤੋਂ ਪਹਿਲੇ ਰਹਿੰਦੇ ਸਨ, ਉਹ ਸਾਰੀਆਂ ਆਲਰੇਡੀ ਮੈਂ ਵਿਖਾ ਰਿਹਾ। ਲੇਕਿਨ ਅੱਗੋਂ ਤੋਂ ਜਿਹੜਾ ਨਾ ਮੈਂ ਕੁਛ ਨਵੇਂ ਇਲਾਕੇ ਐਕਸਪਲੋਰ ਕਰਨ ਲੱਗਾ। ਅਤੇ ਤੁਸੀਂ ਇਹ ਅਗਰ ਸਬਸਕ੍ਰਾਈਬ ਕਰਕੇ ਤੇ ਟੱਲੀ ਦਾ ਬਟਨ ਉੱਤੇ ਉਹਨੂੰ ਦਬਾ ਲਓਗੇ ਅਤੇ ਫਿਰ ਵੀਡੀਓ ਤੁਹਾਨੂੰ ਲੱਭਣੀ ਨਹੀਂ ਪਏਗੀ, ਮੇਰੀ ਆਟੋਮੈਟਿਕ ਤੁਹਾਡੀ ਸਕਰੀਨ 'ਤੇ ਆ ਜਾਏਗੀ। ਵਾਹ ਜੀ ਵਾਹ, ਹਾਲੇ ਫੈਸਲਾਬਾਦ ਦਾ ਘੰਟਾ ਘਰ ਤੁਹਾਨੂੰ ਦਿਖਾਉਣਾ ਹੈ, ਮੁਲਤਾਨ ਦਾ ਤਾਂ ਘੰਟਾ ਘਰ ਤੁਹਾਨੂੰ ਦਿਖਾਉਣਾ ਹੈ, ਰਾਵਲਪਿੰਡੀ ਦਾ ਭਾਬੜਾ ਬਾਜ਼ਾਰ, ਉੱਥੇ ਜਨਾਬ ਮੰਦਰ, ਗੁਰਦੁਆਰੇ ਸਾਰੇ ਅਨਕਰੀਬ ਆ ਰਹੇ ਨੇ। ਗੁਜਰ ਖਾਨ ਦਾ ਏਰੀਆ ਤੁਹਾਨੂੰ ਦਿਖਾਉਣਾ, ਉੱਥੇ ਪਿੰਡ ਨੇ ਬਹੁਤ ਜ਼ਿਆਦਾ ਜਿਹੜੇ ਹਿੰਦੂਆਂ ਦੇ ਹੁੰਦੇ ਸਨ। ਸਿਆਲਕੋਟ ਦੋਸਤੋ, ਇਹ ਇੱਕ ਹਿੰਦੂ ਰਾਜਾ ਸੀ, ਉਹਨੇ ਆਬਾਦ ਕੀਤਾ ਸੀ, ਉਹਦਾ ਨਾਮ ਸੀ ਰਾਜਾ ਸਲਵਾਨ। ਲੇਕਿਨ ਪੂਰਾ ਨਾਂ ਸਲਵਾਨ ਸੀ, ਲੇਕਿਨ ਸਲਵਾਨ ਤੋਂ ਹੀ ਸਲ, ਰਾਜਾ ਸਲ ਉਹਨੂੰ ਕਿਹਾ ਜਾਂਦਾ ਹੁੰਦਾ ਸੀ, ਔਰ ਬਹੁਤ ਸਾਰੇ ਲੋਕ ਇਹਨੂੰ ਰਾਜਾ ਸਲ ਤੋਂ ਹੀ ਜਾਣਦੇ ਨੇ। ਬੇਸਿਕਲੀ ਉਹਦਾ ਨਾਮ ਸੀ ਰਾਜਾ ਸਲਵਾਨ। ਉਹਦੇ ਦੋ ਮੁੰਡੇ ਸਨ, ਰਾਜਾ ਰਸਾਲੂ ਅਤੇ ਇੱਕ ਪੂਰਨ। ਉਹ ਪੂਰਨ ਭਗਤ ਦਾ ਜਿਹੜਾ ਕਿੱਸਾ ਹੈ, ਉਹਨਾਂ ਦਾ ਖੂਹ, ਉਹ ਆਲਰੇਡੀ ਮੈਂ ਵੀਡੀਓ ਬਣਾ ਚੁੱਕਿਆ। ਅਤੇ ਇਹ ਸੀ ਦੋਸਤੋ ਅੱਜ ਦੀ ਵੀਡੀਓ। ਸਿਆਲਕੋਟ ਸਿਟੀ ਦਾ ਜਿਹੜਾ ਘੰਟਾ ਘਰ ਹੈਗਾ, ਇੱਕ ਮੁਸਲਮਾਨ ਔਰ ਇੱਕ ਹਿੰਦੂ ਨੇ ਬਣਾਇਆ। ਔਰ ਉਹਨੂੰ ਇਜਾਜ਼ਤ ਦਿਓ, ਰੱਬ ਰੱਖਾ।